मेरे पिता जी सरदार सेवा सिंह चावला, वल्द सरदार प्रताप सिंह चावला, वल्द सरदार कृष्ण सिंह चावला, पिंड बैंका चीमा, डिस्ट्रिक्ट गुजरांवाला। पिता जी ने पहले लाहौर शाहदरा दे इंस्टीट्यूट हुंदा सी डाइंग प्रिंटिंग दा, उतों डाइंग प्रिंटिंग दा 3 साल दा कोर्स किया, डिप्लोमा लिया गोल्ड मैडलिस्ट का। अपने पिंड जाइए तो अपने वडकियां दी जिहड़ी जमीन है उन्हां दी, जिथे उन्हां दी खाक उन्हां दी राख मिली है, ਅਸੀਂ ਜਾ ਕੇ ਜਿਹੜਾ ਨਾ ਉੱਥੇ ਲੱਭੀਏ। ਲੋ ਜੀ ਦੋਸਤੋ, ਤੁਸੀਂ ਭੁਪਿੰਦਰ ਸਿੰਘ ਚਾਵਲਾ ਹੋਰਾਂ ਦੀ ਗੱਲਬਾਤ ਸੁਣੀ ਜਿਹੜੀ ਕਿ ਉਹਨਾਂ ਨੇ ਇੰਡੀਆ ਤੋਂ ਸਾਨੂੰ ਵੀਡੀਓ ਬਣਾ ਕੇ ਭੇਜੀ, ਤੇ ਉਹਨਾਂ ਦਾ ਪਿੰਡ ਸੀ ਬੰਕੇ ਚੀਮਾ, ਜਿੱਥੇ ਅਸੀਂ ਪਹੁੰਚ ਚੁੱਕੇ ਹਾਂ। ਇਹ ਪਿੰਡ ਜ਼ਿਲ੍ਹਾ ਗੁਜਰਾਂਵਾਲਾ ਦਾ ਹਿੱਸਾ ਤੇ ਪਹਿਲਾਂ ਤਹਿਸੀਲ ਵਜ਼ੀਰਾਬਾਦ ਸੀ, ਤੇ ਹੁਣ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਇਹ ਪਿੰਡ ਹੈ, ਕੋਈ ਛੋਟਾ ਮੋਟਾ ਪਿੰਡ ਨਹੀਂ ਰਹਿ ਗਿਆ। ਇਹ ਜਨਾਬ ਉਹੀ ਪਿੰਡ ਹੈ ਜਿੱਥੋਂ ਦਾ ਇੱਕ ਸਿੱਖ ਬਦਮਾਸ਼ ਹੁੰਦਾ ਸੀ 1947 ਤੋਂ ਪਹਿਲੇ, ਜਿਹਦਾ ਨਾਂ ਸੀ ਹਜ਼ਾਰਾ ਬੈਂਕਿਆਂ ਵਾਲਾ। ਬੈਂਕੇ ਪਿੰਡ ਦਾ ਨਾਂ ਹੈ ਤੇ ਹਜ਼ਾਰਾ ਸਿੱਖ ਦਾ ਨਾਂ ਸੀ, ਤੇ ਉਹਨੂੰ ਕਿਹਾ ਜਾਂਦਾ ਸੀ ਹਜ਼ਾਰਾ ਬੈਂਕਿਆਂ ਵਾਲਾ। ਤੇ ਅੱਜ ਸਰਦਾਰ ਉਹਨਾਂ ਨੂੰ ਭੁਪਿੰਦਰ ਸਿੰਘ ਉਹਨਾਂ ਨੂੰ ਉਹਨਾਂ ਦਾ ਜਿਹੜੇ ਨੇ ਵਾਲਦ ਸਾਹਿਬ ਦਾ ਤੇ ਦਾਦਾ ਜੀ ਦਾ ਪਿੰਡ ਬਹਾਲ ਨੇ, ਜਿੱਥੇ ਉਹਨਾਂ ਨੇ ਜਨਮ ਲਿਆ, ਤੇ ਉਹ ਵੀ ਇੰਸਟੀਟਿਊਟ, ਉਹ ਵੀ ਅਦਾਰਾ ਬਹਾਲ ਨੇ ਜਿਹੜਾ ਸ਼ਦਾਰਾ ਲਾਹੌਰ ਦੇ ਜਵਾਕ ਹੈ, ਜਿੱਥੋਂ ਭੁਪਿੰਦਰ ਸਿੰਘ ਸਾਹਿਬ ਦੇ ਵਾਲਦ ਸਾਹਿਬ ਨੇ ਡਾਇੰਗ ਪ੍ਰਿੰਟਿੰਗ ਦਾ ਗੋਲਡ ਮੈਡਲ ਨਾਲ ਡਿਪਲੋਮਾ ਹਾਸਲ ਕੀਤਾ। ਜੰਮਣ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਿਤਨ ਹਜ਼ਾਰ, ਉਹ ਸਾਡੇ ਨਾਲੋਂ ਪੰਛੀ ਚੰਗੇ ਜਿਹੜੇ ਜਾਂਦੇ ਪਾਰ ਅਰਾਰ। ਭੋਏ ਵੰਡੀ ਅੰਬਰ ਵੰਡਿਆ, ਤੁਸਾਂ ਵੰਡਿਆ ਕੁੱਲ ਸੰਸਾਰ, ਤੁਸਾਂ ਤਾਰਾਂ ਲਾਈਆਂ ਬਾਰਡਰਾਂ ਉੱਤੇ ਪਹਿਰੇ ਦਿੱਤੇ ਖਿਲਾਰ। ਉਹ ਚੰਨ ਸੂਰਜ ਵੀ ਵੰਡ ਲਓ, ਇਹ ਚੰਨ ਸੂਰਜ ਵੀ ਵੰਡ ਲਓ, ਇਹ ਵੀ ਕਰ ਲਓ ਕਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਿਤਨ ਹਜ਼ਾਰ। ਦੋਸਤੋ, 1947 ਦੀ ਪਾਰਟੀਸ਼ਨ ਦੇ ਨਾਲ ਹੀ ਬਹੁਤ ਸਾਰੇ ਐਸੇ ਖਾਨਦਾਨ ਸਨ ਜਿਹੜੇ ਹਮੇਸ਼ਾ ਵਾਸਤੇ ਅਲੱਗ ਹੋ ਗਏ, ਔਰ ਇਹ ਪਿੰਡ ਬੰਕੇ ਚੀਮਾ, ਇੱਥੇ ਵੀ ਬੜੇ ਅਮੀਰ ਤਰੀਨ ਸਿੱਖ ਹੁੰਦੇ ਸਨ, ਔਰ ਉਹ ਫਿਰ ਜਿਹੜੇ ਨਾ ਆਪਣਾ ਸਭ ਕੁਝ ਛੱਡ ਛਡਾ ਕੇ ਇੰਡੀਆ ਚਲੇ ਗਏ। ਭੁਪਿੰਦਰ ਸਿੰਘ ਹੋਰਾਂ ਦੇ ਜਿਹੜੇ 4 ਫਾਦਰਸ ਨੇ ਉਹਨਾਂ ਦਾ ਤਲਕ ਵੀ ਇਸ ਪਿੰਡ ਦੇ ਨਾਲ ਹੀ ਸੀ, ਤੇ ਹੁਣ ਇਹ ਪਿੰਡ ਬਹੁਤ ਜ਼ਿਆਦਾ ਵੱਡਾ ਪਿੰਡ ਹੋ ਚੁੱਕਿਆ ਹੈ। 1947 ਦੀ ਪਾਰਟੀਸ਼ਨ ਤੋਂ ਪਹਿਲੇ ਪਿੰਡ ਛੋਟਾ ਸੀ, ਲੇਕਿਨ ਹੁਣ ਬਹੁਤ ਵੱਡਾ ਪਿੰਡ ਹੈ, ਬੜਾ ਫੈਲ ਚੁੱਕਿਆ, ਔਰ ਤਕਰੀਬਨ ਸਾਰੇ ਘਰ ਇੱਥੇ ਨਵੇਂ ਬਣ ਚੁੱਕੇ ਨੇ ਲੋਕਾਂ। ਸਾਡੇ ਚੈਨਲ ਮੀਡੀਆ ਟਾਪ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਦੋਸਤ ਆਪਣੇ ਬਜ਼ੁਰਗਾਂ ਦੇ ਪਿੰਡ ਘਰ ਵੇਖਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਵਿਖਾਲਦੇ ਹਾਂ, ਕੋਸ਼ਿਸ਼ ਕਰਨੇ ਹਾਂ। ਬੜਾ ਮਿਹਨਤ ਵਾਲਾ ਕੰਮ ਹੈ ਕਿ ਉੱਥੇ ਜਾਣਾ ਔਰ ਉੱਥੇ ਫਿਰ ਚੀਜ਼ਾਂ ਤਲਾਸ਼ ਕਰਨੀਆਂ, ਲੇਕਿਨ ਇਹ ਵੀ ਕਿ ਸਾਨੂੰ ਬੜਾ ਸਕੂਨ ਮਿਲਦਾ ਹੈ ਜਦੋਂ ਕੋਈ ਆਪਣਾ ਪਿੰਡ ਵੇਖ ਲੈਂਦਾ, ਠੀਕ ਹੈ ਨਾ। ਤੇ ਤੁਹਾਡੇ ਅੱਗੇ ਰੁਕਿਆ ਸੀ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਦਾ ਬਟਨ ਦਬਾਓ ਤੇ ਨਾਲ ਵੀਡੀਓ ਨੂੰ ਇੰਜੋਏ ਕਰੋ। ਇਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਆਪਣੇ ਤੌਰ 'ਤੇ ਬਹੁਤ ਹੀ ਜ਼ਬਰਦਸਤ ਸ਼ਾਹਕਾਰ, ਇਹ ਬਿਲਕੁਲ ਪਿੰਡ ਦੇ ਦਰਮਿਆਨ ਦੇ ਵਿੱਚ ਵਾਕਿਆ ਹੈ। ਇਹਦਾ ਅੱਜ ਵੀ ਅਸਲੀ ਹੁਸਨ ਨਜ਼ਰ ਆ ਰਿਹਾ, ਔਰ ਜਿਹੜੇ ਨੇ ਸ਼ਾਇਦ ਦੀਵੇ ਰੱਖਣ ਵਾਸਤੇ, ਗਲੀ 'ਚ ਰੋਸ਼ਨੀ ਵਾਸਤੇ ਉਸ ਦੌਰ ਦੇ ਵਿੱਚ ਐਡੇ ਖੂਬਸੂਰਤ ਆਲੇ ਬਣਾਏ ਗਏ ਸਨ। ਦੋਸਤੋ, ਯਾਦਾਂ ਹੀ ਰਹਿ ਗਈਆਂ ਹੈ ਜੀ। ਇੰਨਾ ਕੁਛ ਬਣਾ ਬਣੂ ਕੇ ਤੇ ਅੱਜ ਸਾਰਾ ਕੁਛ ਉੱਥੇ ਮੌਜੂਦ ਹੈ, ਅਗਰ ਨਹੀਂ ਤਾਂ ਉਹ ਲੋਕ ਮੌਜੂਦ ਨਹੀਂ ਹੈਗੇ। ਇਹ ਦੇਖੋ ਤੁਸੀਂ ਕਿੰਨਾ ਖੂਬਸੂਰਤ ਮੀਡੀਅਮ ਇੱਟ ਲੱਗੀ, ਨਾ ਇਹ ਬਹੁਤੀ ਛੋਟੀ ਹੈ ਔਰ ਨਾ ਹੀ ਇਹ ਵੱਡੀ ਇੱਟ ਹੈ, ਮੀਡੀਅਮ ਸਾਈਜ਼ ਦੀ ਇੱਟ ਹੈ। ਲੇਕਿਨ ਇੱਥੋਂ ਸਾਬਤ ਹੋ ਰਿਹਾ ਕਿ ਇੱਕ ਮਕਾਨ ਬਣਿਆ ਦਾ 1890 1895 ਦੇ ਏੜ ਗੇੜ। ਤੁਸੀਂ ਦੇਖ ਸਕਦੇ ਹੋ ਕਿੰਨੇ ਕਿੰਨੇ ਵੱਡੇ ਦਰਵਾਜ਼ੇ ਉਦੋਂ ਰੱਖੇ ਜਾਂਦੇ ਹੁੰਦੇ ਸਨ, ਚੁਗਾਠਾਂ। ਅੰਦਰੋਂ ਤੁਹਾਨੂੰ ਦਿਖਾਉਣ ਦੀ ਥੋੜ੍ਹੀ ਜਿਹੀ ਗੈਲਰੀ ਆ ਗਈ, ਤੇ ਜਨਾਬ ਸੱਜੇ ਪਾਸੇ ਇੱਕ ਦਰਵਾਜ਼ਾ ਬਹੁਤ ਵੱਡਾ ਜਿਹੜਾ ਨਾ ਇਹ ਡਿਊਟੀ ਹੈਗੀ ਹੈ, ਜਿਹਦੇ 'ਚ ਆਲੇ ਤਜੋਰੀਆਂ, ਤੇ ਇਹ ਓਰੀਜਨਲ ਛੱਤ ਦੀ ਅੱਜ ਵੀ ਜਿਹੜੀ ਮੌਜੂਦ ਹੈ। ਪਤਾ ਨਹੀਂ ਕਿੰਨੇ ਕੁ ਜਿਹੜੇ ਮਿਸਤਰੀ ਲਾ ਕੇ ਇਹਨਾਂ ਮਕਾਨ ਬਣਾਇਆ ਹੋਣਾ, ਕਿੰਨਿਆਂ ਦਿਨਾਂ 'ਚ ਬਣਾਇਆ ਹੋਣਾ, ਔਰ ਕਿੱਥੋਂ ਕਿੱਥੋਂ ਇਹਦੀ ਇੱਟ ਆਈ ਹੋਣੀ ਹੈ। ਇਹ ਸੀੜੀਆਂ, ਇਹਨਾਂ ਦੇ ਫੱਟੇ, ਦਰਵਾਜ਼ੇ, ਕਿੰਨੇ ਕੁ ਪੈਰ ਲੱਗੇ ਹੋਣੇ ਨੇ ਜਨਾਬ ਇਹ ਸੀੜੀਆਂ ਤੋਂ ਮੁਖਤਲਫ ਅਫਰਾਦ ਦੇ, ਖਾ 1947 ਤੋਂ ਪਹਿਲੇ ਜਾਂ 1947 ਤੋਂ ਬਾਅਦ ਜਿਹੜੇ 'ਚ ਫੈਮਲੀਆਂ ਰਹਿ ਚੁੱਕੀਆਂ ਨੇ। ਬਣਾਏ ਕਿਸੇ ਨੇ, ਹੰਡਾਏ ਕਿਸੇ ਨੇ, ਦਸਤੂਰ ਤੁਸੀਂ ਦੇਖੋ ਕਿ ਕੀ ਬਣਿਆ ਸੀ। ਦੋਸਤੋ, ਇਸ ਪਿੰਡ ਅੱਜ ਵੀ ਕੁਝ ਬਜ਼ੁਰਗ ਤਾਂ ਹੈ ਨੇ, ਲੇਕਿਨ ਉਹਨਾਂ ਦੀ ਉਮਰਾਂ ਇੰਨੀਆਂ ਜ਼ਿਆਦਾ ਨਹੀਂ ਕਿ ਜਿਹੜਾ ਉਹ ਉਸ ਦੌਰ ਦੀ ਈਚ ਐਂਡ ਐਵਰੀਥਿੰਗ ਦੱਸ ਸਕਣ। ਬਹੁਤ ਸਾਰੇ ਬਜ਼ੁਰਗਾਂ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੂੰ ਪੁੱਛਿਆ, ਲੇਕਿਨ ਮੈਨੂੰ ਇਹ ਨਹੀਂ ਪਤਾ ਚੱਲ ਸਕਿਆ ਕਿ ਚਾਵਲਾ ਫੈਮਿਲੀ ਦਾ ਘਰ ਕਿੱਥੇ ਸੀ, ਜਾਂ ਉਹਨਾਂ ਦੇ ਬਾਰੇ 'ਚ ਇਹ ਜਿਹੜੇ
70-75 ਸਾਲ ਦੇ ਬਜ਼ੁਰਗ ਸਨ, ਇਹਨਾਂ ਨੂੰ ਕੋਈ ਪਤਾ ਹੋਏ, ਕਿਉਂਕਿ ਇਹ ਸਿੱਖਾਂ ਦਾ ਪਿੰਡ ਸੀ ਔਰ ਇੱਥੇ ਬਹੁਤ ਜ਼ਿਆਦਾ ਸਿੱਖ ਸਨ। ਔਰ ਖ਼ਾਸ ਤੌਰ 'ਤੇ ਜਿਹੜਾ ਇਸ ਪਿੰਡ ਦਾ ਬਦਮਾਸ਼ ਸੀ ਹਜ਼ਾਰਾ ਸਿੰਘ, ਉਹਨੂੰ ਹੀ ਲੋਕ ਜਿਹੜੇ ਨੇ ਸਿਰਫ ਉਹਨੂੰ ਜਾਣਦੇ ਨੇ। ਇਸ ਤੋਂ ਇਲਾਵਾ ਕੋਈ ਇੰਨਾ, ਉਹ ਵੀ ਬਜ਼ੁਰਗਾਂ ਕੋਲੋਂ ਉਹਨਾਂ ਗੱਲਾਂ ਸੁਣੀਆਂ ਨੇ। ਹੁਣ ਇਸ ਪਿੰਡ 'ਚ ਕੋਈ ਬਹੁਤ ਜ਼ਿਆਦਾ ਉਮਰਸਿੱਧਾ ਬਜ਼ੁਰਗ ਨਹੀਂ ਜਿਹੜਾ ਕਿ ਚਾਵਲਾ ਫੈਮਿਲੀ ਦੇ ਬਜ਼ੁਰਗਾਂ ਨੂੰ ਅੱਛੀ ਤਰ੍ਹਾਂ ਜਾਣਦਾ ਹੋਵੇ। ਅੱਛਾ ਦੋਸਤੋ, ਮੈਂ ਪਹੁੰਚ ਚੁੱਕਿਆ ਹਾਂ ਹੁਣ ਲਾਹੌਰ ਸਿਰਫ ਇਸ ਵੀਡੀਓ ਵਾਸਤੇ, ਔਰ ਇੱਥੇ ਜਾਵਾਂਗਾ ਸ਼ਾਦਰਾ, ਜਿੱਥੇ ਚਾਵਲਾ ਸਾਹਿਬ ਦੇ ਵਾਲਦ ਸਾਹਿਬ ਨੇ ਗੋਲਡ ਮੈਡਲ ਨਾਲ ਡਿਪਲੋਮਾ ਕੀਤਾ ਸੀ। ਇਹ GT ਰੋਡ ਸ਼ਾਦਰਾ ਮੈਂ ਪਹੁੰਚ ਗਿਆ। ਇਹ ਜਿਹੜੀ ਸੜਕ ਜਾ ਰਹੀ ਹੈ ਗੁਜਰਾਂਵਾਲਾ ਰਾਵਲਪਿੰਡੀ ਨੂੰ, ਔਰ ਮੇਰੀ ਬੈਕ ਸਾਈਡ 'ਤੇ ਲਾਹੌਰ ਹੈ। ਅਤੇ ਇੱਥੇ ਜਨਾਬ ਇਹ ਬੋਰਡ ਲੱਗਾ ਹੈ ਜਿੱਥੇ ਲਿਖਿਆ ਜੀ ਗੌਰਮੈਂਟ ਵੇਵਿੰਗ ਫਿਨਿਸ਼ਿੰਗ ਇੰਸਟੀਟਿਊਟ। ਇਹ ਉਹੀ ਅਦਾਰਾ, ਉਹ ਥੱਲੇ ਸ਼ਾਦਰਾ ਲਿਖਿਆ ਰਾਈਟ ਸਾਈਡ, ਸ਼ਾਦਰਾ ਲਾਹੌਰ, ਜਿਹੜਾ ਅੱਜ ਵੀ ਇੱਥੇ ਲੋਕ ਡਿਪਲੋਮੇ ਕਰ ਰਹੇ ਨੇ ਨੌਜਵਾਨ। ਲੇਕਿਨ ਇਹਦੇ ਕੁਝ ਹਿੱਸੇ ਜਿਹੜੇ ਨੇ ਹੁਣ ਉਹ ਕੁਝ ਖਰਾਬ ਹੋ ਚੁੱਕੇ ਨੇ, ਬਰਬਾਦ ਹੋ ਰਹੇ ਨੇ, ਕਿਉਂਕਿ ਬਹੁਤ ਪੁਰਾਣੀ ਬਿਲਡਿੰਗ ਹੈ। ਇਹ 1922 ਦਾ ਬਣਿਆ ਹੋਇਆ ਅਦਾਰਾ ਅੱਜ ਵੀ ਲਾਹੌਰ ਦੇ ਵਿੱਚ ਮੌਜੂਦ ਹੈ, ਸ਼ਾਦਰਾ ਦੇ ਵਿੱਚ। ਔਰ ਇੱਥੇ ਟੈਕਸਟਾਈਲ ਦੇ ਰਿਲੇਟਡ ਜਿਹੜੇ ਨੇ ਡਿਪਲੋਮੇ ਕਰਵਾਏ ਜਾਂਦੇ ਨੇ। ਔਰ ਇਹ ਉਹਦਾ ਮੰਜ਼ਰ ਹੈ GT ਰੋਡ, ਜਿਹੜਾ ਕਿ ਲਾਹੌਰ ਤੋਂ ਸ਼ਾਦਰਾ ਤੋਂ ਹੋ ਕੇ ਅਤੇ ਰਾਵਲਪਿੰਡੀ ਜਾਂਦਾ ਹੈ। ਅਤੇ ਇਹ ਇੱਕ ਸਾਈਡ 'ਤੇ ਦਾ ਦਰਵਾਜ਼ਾ ਹੈ, ਇਹ ਗੌਰਮੈਂਟ ਵੇਵਿੰਗ ਫਿਨਿਸ਼ਿੰਗ ਜਿਹੜਾ ਹੈਗਾ ਇੰਸਟੀਟਿਊਟ। ਇਹਦੇ ਅੰਦਰ ਜਾ ਕੇ ਤੁਹਾਨੂੰ ਦਿਖਾ ਲੈਂਦੇ ਹਾਂ ਕਿ ਇਹ ਉਹ ਓਰੀਜਨਲ ਬਿਲਡਿੰਗ ਹੈ ਜਿਹੜੀ ਬਣੀ ਸੀ 1922 ਦੇ ਵਿੱਚ, ਜਦੋਂ ਇਹ ਅਦਾਰਾ ਬਣਾਇਆ ਗਿਆ ਸੀ। ਇਹ ਉਦੋਂ ਦੀ ਬਿਲਡਿੰਗ ਹੈ, ਵੈਲਕਮ ਲਿਖਿਆ ਹੈ ਤੇ ਜਨਾਬ ਇਹ ਉਹੀ ਨੇ ਜਿੱਥੇ ਬਜ਼ੁਰਗ 1947 ਤੋਂ ਪਹਿਲਾਂ ਖਾ ਮੁਸਲਮਾਨ, ਖਾ ਹਿੰਦੂ, ਖਾ ਸਿੱਖ, ਖਾ ਕ੍ਰਿਸਚਨ ਉਹ ਤਾਲੀਮ ਹਾਸਲ ਕਰਦੇ ਰਹੇ, ਪ੍ਰੋਫੈਸ਼ਨਲ ਤਾਲੀਮ ਹੁਨਰ ਸਿੱਖਦੇ ਰਹੇ। ਅਤੇ ਇਹ ਜਨਾਬ ਉਹੀ ਸਾਰੇ ਲੋਨ ਕਿਆਰੀਆਂ ਅੱਜ ਵੀ ਮੌਜੂਦ ਹੈਗੀਆਂ ਨੇ। ਗੋ ਕਿ ਇੱਥੇ ਹੁਣ ਜਿਹੜੇ ਡਿਪਲੋਮਾ ਕਰਨ ਵਾਲੇ ਲੋਕ ਨੇ ਉਹਨਾਂ ਦੀ ਤਾਦਾਦ ਥੋੜ੍ਹੀ ਜਿਹੀ ਘੱਟ ਹੈਗੀ ਹੈ। ਲੇਕਿਨ ਇਹ ਹੁਣ ਦੇਖੋ ਇਹ ਬੋਇਲਰ ਹੈਗਾ ਬਿਲਕੁਲ ਬੰਦ ਪਿਆ, ਬਲਕਿ ਇਹ ਨਾਕਾਬਲੇ ਇਸਤੇਮਾਲ ਹੈ, ਲੇਕਿਨ ਮੌਜੂਦ ਹੈ। ਠੀਕ ਹੈ ਨਾ ਜੀ। ਅਤੇ ਦੋਸਤੋ ਜੋ ਕੁਛ ਮੈਨੂੰ ਮਿਲ ਸਕਿਆ ਮੈਂ ਇਸ ਚਾਵਲਾ ਫੈਮਿਲੀ ਦੀ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਇਹਨਾਂ ਦੇ ਘਰ ਬਾਹਰ ਨਹੀਂ ਮਿਲ ਸਕੇ ਕਿਉਂਕਿ ਸਾਰਾ ਪਿੰਡ ਹੀ ਡਿਮੋਲਿਸ਼ ਹੋ ਗਿਆ। ਔਰ ਉਸ ਦਾ ਨਿਸ਼ਾਨ ਪੱਤਰ ਵੀ ਜਿਹੜੇ ਮੈਂ ਬਜ਼ੁਰਗਾਂ ਨੂੰ ਮਿਲਿਆ ਸਾਨੂੰ ਨਹੀਂ ਸੀ ਪਤਾ ਕਿ ਕਿੱਥੇ ਇਹਨਾਂ ਦਾ ਘਰ ਹੁੰਦਾ ਸੀ। ਲੇਕਿਨ ਮੈਂ ਪਿੰਡ ਵੀ ਵਿਖਾਤਾ ਅਤੇ ਉਹ ਇੰਸਟੀਟਿਊਟ ਵੀ ਵਿਖਾਤਾ ਜਿਹੜਾ ਵਾਕਿਆ ਹੈ ਸ਼ਾਦਰਾ ਲਾਹੌਰ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਤੁਸੀਂ ਵੀ ਅਗਰ ਆਪਣੇ ਵੱਡਿਆਂ ਦੇ ਪਿੰਡ ਛਿੰਡ ਵੇਖਣਾ ਚਾਹੁੰਦੇ ਹੋ ਤਾਂ ਮੈਨੂੰ ਈਮੇਲ ਕਰੋ। ਮੇਰਾ ਈਮੇਲ ਐਡਰੈਸ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ। ਅਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਦੋਸਤਾਂ ਨੂੰ ਜ਼ਰੂਰ ਵੀਡੀਓ ਸ਼ੇਅਰ ਕਰਿਆ ਕਰੋ। ਅੱਲਾ ਹਾਫਿਜ਼।